ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਨੇਪਾਲ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਨੇਪਾਲ ਦੇ ਵਿਦੇਸ਼ ਮੰਤਰੀ ਦਾ ਭਾਰਤ ਦਾ ਜਿਹੜਾ 3 ਰੋਜ਼ਾ ਦੌਰਾ ਬੁਰੀ ਤਰ੍ਹਾਂ ਉਹ ਫੇਲ ਹੋਇਆ। ਸੋ ਨੇਪਾਲੀ ਵਿਦੇਸ਼ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਭਾਰਤ ਦੇ ਬਹਿਕਾਵੇ ਵਿੱਚ ਆਉਣ ਵਾਲੇ ਨਹੀਂ ਹਨ ਤੇ ਉਹਨਾਂ ਦੀ ਜਿਹੜੀ ਆਜ਼ਾਦ ਵਿਦੇਸ਼ ਨੀਤੀ ਹੈ। ਸੋ ਨੇਪਾਲ ਦੇ ਸਪਸ਼ਟ ਸਟੈਂਡ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਵਿੱਚ ਜਿਹੜੀਆਂ ਨੇ ਉਹਨਾਂ ਨੂੰ ਜਿਹੜੀਆਂ ਨੇ ਖੂਬ ਜਿਹੜੀਆਂ ਨੇ ਉਹ ਤਰੇਲੀਆਂ ਦਿੱਤੀਆਂ ਨੇ। ਸੋ ਨੇਪਾਲੀ ਵਿਦੇਸ਼ ਮੰਤਰੀ ਮੋਦੀ ਨੂੰ ਮਿਲੇ ਬਿਨਾਂ ਹੀ ਆਪਣੇ ਦੇਸ਼ ਜਿਹੜੇ ਉਹ ਪਰਤ ਗਏ। ਸੋ ਇਸ ਉੱਪਰ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਗੁਰਬਾਣੀ ਵਿਚਾਰਨ ਦੀ ਜਿਹੜੀ ਸਾਂਝ ਹੈ ਤੁਹਾਨੂੰ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸ਼ੈਕਸਪੀਅਰਨ ਕੋਟ ਫਿਰ ਮਨ ਚ ਆਉਂਦੀ ਹੈ, ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਫਿਰ ਉਹਦਾ ਕੋਈ ਹੁਕਮ ਚੱਲ ਨਹੀਂ ਰਿਹਾ ਹੁੰਦਾ, ਚਾਰ ਚਫੇਰੇ ਜਿਹੜੇ ਜਹਾਂ ਪਨਾਹ ਕਰਨ ਵਾਲੇ ਹੁੰਦੇ ਨੇ ਸਭ ਖਿਸਕ ਰਹੇ ਹੁੰਦੇ ਨੇ, ਉਹ ਜਿਹੜਾ ਨਵਾਂ ਕੋ ਬਣਨ ਵਾਲਾ ਫਿਰ ਉਹਦੇ ਮੂੰਹ 'ਚ ਜਾ ਕੇ ਉਹ ਲੱਡੂ ਪਾ ਰਹੇ ਹੁੰਦੇ ਨੇ। ਬਿਲਕੁਲ ਭਾਰਤ ਦਾ ਹਾਲ ਇਹੀ ਹੋ ਰਿਹਾ। ਬੇਸ਼ੱਕ ਇਹ ਕਹਿਣ ਨੂੰ ਜੋ ਮਰਜ਼ੀ, ਇਹ ਵੀ ਆ ਗਿਆ ਜੀ ਅਸੀਂ ਵੈਕਸੀਨ ਰੋਲ ਆਊਟ ਕਰਤੇ। ਹੁਣ ਇਹ ਵੀ ਸਾਹਮਣੇ ਆਇਆ ਲਗਭਗ 500 ਤੋਂ ਜ਼ਿਆਦਾ ਕੇਸ ਐਸੇ ਆਏ ਨੇ, ਕਿਉਂਕਿ ਜਿਹੜੀ ਵੈਕਸੀਨ ਇਹਨਾਂ ਨੇ ਰੋਲ ਆਊਟ ਕੀਤੀ ਉਹਦਾ ਅਜੇ 3rd ਟਰਾਇਲ ਨਹੀਂ ਸੀ ਹੋਏ, ਅਜੇ ਕੰਪਲੀਟ ਨਹੀਂ ਸੀ ਹੋਇਆ। ਕਿਸੇ ਦਾ ਮੂੰਹ ਵਿੰਗਾ ਹੋ ਗਿਆ, ਕਿਸੇ ਨੂੰ ਹੋਰ ਹੋ ਗਿਆ, ਨਹੀਂ ਈਵਨ ਉਹਦੇ ਥੱਲੇ ਹੁਣ ਲੋਕਾਂ 'ਚ ਚਰਚਾ, ਉਹਨਾਂ ਨੇ ਕਿਹਾ ਜੀ ਇਹਨਾਂ ਨੇ ਏਮਸ ਔਰ ਦੂਸਰੇ ਡਾਕਟਰਾਂ ਦੇ ਲਾਈ, ਬਾਕੀ ਹਰ ਕੰਮ ਮੋਦੀ ਅਮਿਤ ਸ਼ਾਹ ਦੂਜੇ ਆਪ ਖੜੇ ਹੋ ਕੇ ਕਰਾਉਂਦੇ ਨੇ, ਵੀ ਆਪ ਨਹੀਂ ਲਵਾਈ ਇਹਨਾਂ ਨੇ। ਔਰ ਉਸ ਤੋਂ ਪਹਿਲਾਂ ਵੀ ਆਇਆ ਸੀ ਕਿ ਵੀ ਉਹਨੂੰ ਸੁਸ਼ੀਲ ਵਿਜ ਕੇ ਕਿਹੜਾ ਇਹਨਾਂ ਦਾ ਮਿਨਿਸਟਰ ਹਰਿਆਣੇ ਦਾ ਲਾਇਆ, ਉਹ ਹਸਪਤਾਲ ਪਹੁੰਚ ਗਿਆ। ਇਹ ਵੀ ਆਇਆ ਵੀ ਜਿਨ੍ਹਾਂ ਨੂੰ ਲੱਗ ਰਹੀ ਆ ਉਹ 2 ਹਫ਼ਤੇ ਬਾਅਦ ਉਹਨਾਂ ਦੇ ਪੋਜ਼ਿਟਿਵ ਆ ਰਿਹਾ ਦੁਬਾਰਾ। ਔਰ ਇਹ 500 ਤੋਂ ਜ਼ਿਆਦਾ ਕੇਸ ਜਿਹੜੇ ਰਿਪੋਰਟਡ ਨੇ, ਔਰ ਇੰਨਾ ਕੁ ਨੈਗੇਟਿਵਿਟੀ ਹੋਈ ਹੈ ਕਿ ਹੁਣ ਉਹ ਜਿਹੜੀ ਕੰਪਨੀ ਬਣਾਉਣ ਵਾਲੀ ਹੈ ਇੰਡੀਆ ਬਾਇਓਟੈਕ ਨਾਲ ਜੋੜਿਆ ਹੋਇਆ ਸੀ, ਉਹਨਾਂ ਨੂੰ ਐਲਾਨ ਕਰਨਾ ਪਿਆ ਜੀ ਜੇ ਕੋਈ ਜ਼ਿਆਦਾ ਨੁਕਸਾਨ ਹੋਇਆ ਤੇ ਅਸੀਂ ਕੰਪਨਸੇਸ਼ਨ ਦੇਵਾਂਗੇ। ਸੋ ਇੱਕ ਪਾਸੇ ਤਾਂ ਉਹਨਾਂ ਨੂੰ ਇਹ ਸੀ ਕਿ ਵੀ ਅਸੀਂ ਬਿਗੈਸਟ ਰੋਲ ਵੈਕਸੀਨ ਰੋਲ ਇਨ ਹਿਊਮਨ ਹਿਸਟਰੀ ਔਰ ਇਹਨਾਂ ਨੂੰ ਮੁਫਤ ਦੇ ਰਹੇ, ਉਹ ਜਿਹੜਾ ਕੰਮ ਹੈ ਉਹ ਵੀ ਪੁੱਠਾ ਪੈ ਗਿਆ, ਕਿਉਂਕਿ ਕੰਮ ਹੀ ਪੁੱਠੇ ਕਰ ਰਹੇ ਨੇ, ਬੰਦੇ ਵੀ ਪੁੱਠੇ ਹੀ ਨੇ। ਹੁਣ ਦੂਸਰੇ ਪਾਸੇ ਚੀਨ ਦੇ ਹਵਾਲੇ ਨਾਲ ਜੇ ਗੱਲ ਕਰੀਏ, ਬੇਸ਼ੱਕ ਕ੍ਰਾਈਸਿਸ ਚਾਈਨਾ ਤੋਂ ਸ਼ੁਰੂ ਹੁੰਦਾ ਹੈ, ਵੁਹਾਨ ਤੋਂ, ਚਾਈਨੀਜ਼ ਇਕੋਨਮੀ, ਚਾਈਨੀਜ਼ ਇਨਫਰਾਸਟਰਕਚਰ, ਉਹਨਾਂ ਦਾ ਉਹ ਸਾਰਾ ਉੱਪਰ ਵੱਲ ਜਾ ਰਿਹਾ। ਸੋ ਉਹਨਾਂ ਨੇ ਜਿਹੜਾ ਇੰਡੀਆ ਨੂੰ ਪਿਛਲੇ 2017 ਡੋਕਲਾਮ ਤੋਂ ਲੈਸਨ ਦੇਣਾ ਸ਼ੁਰੂ ਕੀਤਾ ਸੀ ਕਿ ਵੀ ਤੁਸੀਂ ਅਮਰੀਕਾ ਦੀ ਕੱਛ 'ਚ ਵੜੇ ਹੋਏ ਹੋ, ਉਹ ਇਸ ਸਾਰੇ ਦੇ ਬਾਵਜੂਦ ਕਿ ਅਮਰੀਕਾ 'ਚ ਚੇਂਜ ਆਫ ਗਾਰਡ ਹੋ ਰਿਹਾ, ਉਹਨਾਂ ਨੇ ਆਪਣੀ ਕੋਈ ਸੁਰ ਨੀਵੀਂ ਨਹੀਂ ਕੀਤੀ ਹੋਈ, ਉਹ ਉਹਨਾਂ ਨੇ ਪੂਰਾ ਰੱਖਿਆ। ਭਾਰਤ ਦੇ ਉੱਤੇ ਉਹਨਾਂ ਨੇ ਉਹਦਾ ਸ਼ਿਕੰਜਾ ਕੱਸਿਆ ਹੋਇਆ। ਔਰ ਅੱਜ ਇੱਕ ਖਬਰ ਜਿਹੜੀ ਇਹਨਾਂ ਦੇ ਮੀਡੀਆ 'ਚ ਸਾਰੇ ਪਾਸੇ ਲੱਗੀ ਹੋਈ ਹੈ, ਟੇਕਿੰਗ ਨੈਸੈਸਰੀ ਮੇਜਰਸ ਟੂ ਸੇਫਗਾਰਡ ਸੋਵਰਨਿਟੀ, ਗਵਰਨਮੈਂਟ ਔਨ ਰਿਪੋਰਟਸ ਆਫ ਚਾਈਨੀਜ਼ ਵਿਲੇਜ ਇਨ ਅਰੁਣਾਚਲ। ਹੁਣ ਰਿਪੋਰਟਾਂ NDTV ਨੇ ਕਵਰ ਕੀਤਾ ਸੈਟੇਲਾਈਟ ਇਮੇਜਸ ਦੇ ਨਾਲ ਕਿ ਅਰੁਣਾਚਲ ਦੇ ਨਾਲ ਜਿਹੜਾ ਲੱਗਦਾ ਬਾਰਡਰ ਹੈ, ਉੱਥੇ ਚੀਨ ਨੇ ਜਿਹੜਾ ਅਬਾਊਟ 101 ਹੋਮਸ ਬਣਾ ਲਏ ਨੇ, ਘਰ ਬਣਾਏ ਨੇ ਉਹਨਾਂ ਨੇ, ਬਿਲਕੁਲ ਜਿਹੜਾ ਹੁਣ ਤੱਕ ਗ੍ਰੇ ਏਰੀਆ ਸੀ ਕਿ ਇੱਧਰ ਵੀ ਨਹੀਂ ਉੱਧਰ ਵੀ ਨਹੀਂ। ਔਰ ਉਹਦੇ 'ਤੇ ਬਜਾਏ ਕਿ ਕੁਛ ਕਰਨ ਦੇ ਜਾਂ ਐਕਸ਼ਨ ਤਾਂ ਕੀ ਲੈਣਾ ਹੈ, ਉਹ ਇਬਕੀ ਵਾਰ ਮਾਰ ਤੋਂ ਦੇਖੂੰ। ਤੇ ਉਹ ਚਾਈਨਾ ਦੇ ਇਸ ਜਦੋਂ ਇਹਨੂੰ ਪੁੱਛਿਆ ਗਿਆ ਇਹਨਾਂ ਦੇ ਮਿਨਿਸਟਰ ਨੂੰ, ਉਹਨੇ ਕਿਹਾ ਜੀ ਟੇਕਿੰਗ ਨੈਸੈਸਰੀ ਮੇਜਰ ਟੂ ਸੇਫਗਾਰਡ ਸੋਵਰਨਿਟੀ, ਕਿ ਅਸੀਂ ਲੋੜੀਂਦੇ ਪ੍ਰਬੰਧ ਕਰ ਰਹੇ ਹਾਂ ਆਪਣੀ ਪ੍ਰਭੂਸੱਤਾ, ਆਪਣੀ ਸੋਵਰਨਿਟੀ ਨੂੰ ਕਾਇਮ ਰੱਖਣ ਦੇ। ਉਹ ਇਹੀ ਹੈ ਕਿ ਹੋਰ 2 ਮਾਰੇਗਾ ਚੀਨ, ਇਬਕੀ ਵਾਰ ਮਾਰ ਤੋਂ ਦੇਖੋ, ਇਬਕੀ ਵਾਰ। ਹੁਣ ਚਾਈਨਾ ਤਾਂ ਆਪਣੀ ਥਾਂ, ਉਹ ਤਾਂ ਇਹਨਾਂ ਨੂੰ ਹਰ ਰੋਜ਼ਾਨਾ ਚੜ੍ਹਦੇ ਸੂਰਜ ਸਬਕ ਸਿਖਾ। ਨੇਪਾਲ ਕੱਲ੍ਹ ਤੱਕ ਜਿਹੜਾ ਇਹਨਾਂ ਦਾ ਬੈਕਯਾਰਡ ਲੈਂਡ ਲੌਕਡ ਕੰਟਰੀ, ਇੱਕੋ ਇੱਕ ਹਿੰਦੂ ਨੇਸ਼ਨ ਡਿਕਲੇਅਰਡ ਇਨ ਦਾ UN, ਉਸ ਕਿਸਮ ਦਾ ਟ੍ਰਾਇੰਗਲਡ ਫਲੈਗ, ਔਰ ਉਹੀ ਪਸ਼ੂਪਤੀ ਦਾ ਮੰਦਰ, ਔਰ ਉਹੀ ਜਿਹੜਾ ਮਾਤਾ ਜਾਨਕੀ ਦਾ ਜਿਹੜਾ ਉਹ ਸਹੁਰੇ, ਮਾਤਾ ਜਾਨਕੀ ਦੇ ਪੇਕੇ ਰਾਮਚੰਦਰ ਦੇ ਸਹੁਰੇ, ਔਰ ਜਿਸ ਨੂੰ ਮੋਦੀ ਨੇ ਵੀ ਕਿਹਾ ਔਰ ਉਹਨਾਂ ਨੇ ਕਿ ਰੋਟੀ ਬੇਟੀ ਕੀ ਸਾਂਝ, ਕਿ ਜੀ ਅਸੀਂ ਤਾਂ ਤੁਹਾਡੀ ਬੇਟੀ ਲਿਆਂਦੀ ਸੀਤਾ, ਸੋ ਸਾਡੀ ਸਾਂਝ ਹੈ। ਹੁਣ ਉਹ ਨੇਪਾਲ ਉਹਨਾਂ ਨੇ ਕਿਵੇਂ ਉਹ ਕਾਲਾ ਪਾਣੀ ਹੋਏ, ਲਿਪੂ ਲੇਕ ਹੋਏ, ਉਹ ਏਰੀਏ ਆਪਣੇ ਨਕਸ਼ੇ 'ਚ ਲਿਆਂਦੇ ਔਰ ਇਹਨਾਂ ਨੂੰ ਕਿਹਾ ਕਿ ਵੀ ਸਾਡੇ ਨਾਲ ਗੱਲਬਾਤ ਕਰੋ। ਇਹ ਪਹਿਲਾਂ ਤਾਂ ਭੱਜਦੇ ਰਹੇ, ਪਰ ਜਦੋਂ ਚੀਨ ਦੇ ਨਾਲ ਕੁਰਬਤ ਵਧੀ ਨੇਪਾਲ ਦੀ, ਇਹਨਾਂ ਨੂੰ ਲੱਗਾ, ਫਿਰ ਇਹਨਾਂ ਨੇ, ਕਿਉਂਕਿ ਇੱਕ ਕਸਟਮਰ ਹੀ ਹੈ ਕਿ ਜਿਹੜਾ
ਨੇਪਾਲ ਦਾ ਚੀਫ ਆਫ ਆਰਮੀ ਹੈ ਉਹ ਇੰਡੀਆ ਦਾ ਵੀ ਆਨਰਰੀ ਜਨਰਲ ਹੁੰਦਾ ਹੈ, ਤੇ ਜਿਹੜਾ ਇੰਡੀਆ ਦਾ ਚੀਫ ਜਨਰਲ ਹੈ ਉਹ ਉਹਨਾਂ ਦਾ ਵੀ ਹੁੰਦਾ ਹੈ। ਅੱਛਾ ਸੋ ਇਹਨਾਂ ਨੇ ਫਿਰ ਨਰਵਾਣੇ ਨੂੰ ਭੇਜਿਆ ਕੁਝ ਹਫ਼ਤੇ ਪਹਿਲਾਂ, ਉੱਥੇ ਸੈਰੇਮਨੀ ਜਿਹੀ ਕਰਕੇ ਓਕੇ ਜੀ ਦੱਸੋ, ਅਸੀਂ ਨਹੀਂ ਕਰੀਬ ਹੈ। ਫਿਰ ਇਹਨਾਂ ਨੇ ਸੱਦਾ ਦਿੱਤਾ ਨੇਪਾਲ ਦੇ ਫੋਰਨ ਮਿਨਿਸਟਰ ਨੂੰ, ਪ੍ਰਦੀਪ ਕੁਮਾਰ ਨੂੰ, ਉਹ 3 ਦਿਨਾਂ ਦੌਰੇ ਦੇ ਉੱਤੇ ਦਿੱਲੀ ਸੀ। ਹੁਣ ਇਹਨਾਂ ਨੂੰ ਇਹ ਸੀ ਕਿ ਵੀ ਅਸੀਂ ਡਿਵੈਲਪਮੈਂਟ ਔਰ ਇਹ ਅਸੀਂ ਜੀ ਇਹ ਜਿਹੜੀ ਵੈਕਸੀਨ ਲਾਂਚ ਕਰਤੀ ਹੈ ਇਹ ਅਸੀਂ ਮੁਫਤ ਦਿਆਂਗੇ, ਉਹਦਾ ਲਾਲਚ ਵੀ ਦਿੱਤਾ ਹੋਣਾ ਔਰ ਅਸੀਂ ਹੋਰ ਵੀ ਡਿਵੈਲਪਮੈਂਟ ਕਰਾਂਗੇ। ਹੁਣ ਉਹਨਾਂ ਨੇ ਕਿਹਾ ਜੀ ਜਿਹੜੀ ਗੱਲਬਾਤ ਦਾ ਏਜੰਡਾ ਹੈ, ਬਾਕੀ ਤਾਂ ਚਲੋ ਤੁਸੀਂ ਕੋਵਿਡ ਦੀ ਵੈਕਸੀਨ ਦਿਓਗੇ, ਦੂਜਾ ਬਹੁਤ ਤੁਹਾਡੀ ਮਿਹਰਬਾਨੀ ਜੇ ਦਿਓ ਤਾਂ, ਪਰ ਆਪਾਂ ਪਹਿਲਾਂ ਗੱਲ ਕਰ ਲਈਏ ਜਿਹੜਾ ਬਾਰਡਰ ਡਿਸਪਿਊਟ ਹੈ ਸਾਡਾ, ਕਿ ਵੀ ਇਹ ਲਿਪੂ ਲੇਖ, ਕਾਲਾ ਪਾਣੀ ਔਰ ਇੱਕ ਹੋਰ ਥਾਂ ਹੈ, ਇਹ ਸਾਡੇ ਨਾਲ ਗੱਲ ਕਰੋ। ਹੁਣ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਏ। ਇਹਨਾਂ ਨੇ ਕਿਹਾ ਵੀ ਇਹ ਤਾਂ ਹਾਲਾਂ ਉਹਦੀ ਵਿਜ਼ਿਟ ਇਵੇਂ ਪਲਾਨ ਕੀਤੀ ਹੋਈ ਸੀ ਵੀ ਉਹਨੇ ਫੋਰਨ ਮਿਨਿਸਟਰ ਨੂੰ ਮਿਲਣਾ ਸੀ, ਫਿਰ ਉਹਨੇ ਮੋਦੀ ਨੂੰ ਮਿਲਣਾ ਸੀ, ਫਿਰ ਦੂਸਰਾ, ਲੇਕਿਨ ਇਹਨਾਂ ਨੂੰ ਲੱਗਾ ਵੀ ਇਹ ਤਾਂ, ਔਰ ਉਹਨੇ ਨਾਲ ਦੀ ਨਾਲ ਜਦੋਂ ਇਹ ਦੋਨੋਂ ਦੀ ਫੋਰਨ ਮਿਨਿਸਟਰਸ ਨੇ ਮੀਟਿੰਗ ਕਰਕੇ ਆਪਣੇ ਪ੍ਰੈਸ ਨੋਟ ਕੱਢੇ ਤਾਂ ਦੋਨੋਂ ਵੱਖੋ ਵੱਖਰੇ। ਇੰਡੀਆ ਵਾਲਿਆਂ ਨੇ ਤਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਿਵੇਂ ਉਹ ਕੋਈ ਹੋਇਆ ਹੀ ਨਹੀਂ ਹੈ, ਮਤਲਬ ਕੋਈ ਬਾਰਡਰ ਡਿਸਪਿਊਟ ਹੀ ਨਹੀਂ। ਉਹਨੇ ਬੜਾ ਕੈਟੇਗੋਰੀਕਲੀ ਕਿਹਾ ਵੀ ਅਸੀਂ ਡਿਸਕਸ ਕੀਤਾ ਕਿ ਸਾਡੇ ਨਾਲ ਕਰੋ। ਇਸ ਤੋਂ ਇਹ ਘਬਰਾਏ ਵੀ ਜੇ ਮੋਦੀ ਦੇ ਨਾਲ ਵੀ ਇਹੀ ਗੱਲ ਹੁੰਦੀ ਹੈ ਤੇ ਇਹ ਤਾਂ ਬਿਲਕੁਲ ਹੀ ਉਹਨਾਂ ਨੇ, ਮੋਦੀ ਨੇ ਮਿਲਣ ਤੋਂ ਹੀ ਨਾ ਕਰਤੀ, ਜਾਂ ਉਹਨੇ ਮਿਲਣ ਤੋਂ ਨਾ, ਉਹਨੇ ਕਿਹਾ ਜੀ ਜੇ ਗੱਲ ਨਹੀਂ ਕਰਦੇ। ਹੁਣ ਆਲਾ ਇਹਨਾਂ ਨੇ ਕਵਰ, ਮੈਨੂੰ ਲੱਗਦਾ ਉਹਨੇ ਹੀ ਨਾ ਕੀਤੀ ਹੋਣੀ ਹੈ। ਔਰ ਇਹ ਜਿਹੜਾ, ਪਰ ਨਾਲ ਦੀ ਨਾਲ ਉਹਨੇ ਜਾਣ ਲੱਗੇ ਚਲਾ ਗਿਆ ਉੱਥੋਂ। ਉਹਨੇ ਬਿਆਨ ਇਹ ਦਿੱਤਾ, ਵਿਲ ਨਾਟ ਐਕਸੈਪਟ ਇੰਟਰਫੀਅਰੈਂਸ ਇਨ ਇੰਟਰਨਲ ਪੋਲਿਟਿਕਸ। ਨੇਪਾਲ ਫੋਰਨ ਮਿਨਿਸਟਰ, ਉਹਨਾਂ ਨੇ ਕਿਹਾ ਜੀ ਸਾਡੀਆਂ ਠੀਕ ਹੈ ਚੰਗੇ ਸਬੰਧ ਨੇ, ਚਾਈਨਾ ਨਾਲ ਵੀ ਨੇ, ਇੰਡੀਆ ਵੀ ਨਾਲ ਵੀ ਨੇ, ਲੀਵਸ ਵਿਦਆਊਟ ਮੀਟਿੰਗ ਪ੍ਰਾਈਮ ਮਿਨਿਸਟਰ। ਉਹਨਾਂ ਨੇ ਕਿਹਾ ਜੀ ਇਹਨੂੰ ਵੀ ਰੱਖੋ ਆਪਣੇ ਕੋਲ ਹੀ ਇਸ ਨੂੰ। ਔਰ ਇਹ ਜਿਹੜਾ ਉਹਨਾਂ ਨੇ ਬੜਾ, ਉਹਨਾਂ ਪ੍ਰਦੀਪ ਗਿਵਾਲੀ ਉਹਨਾਂ ਦਾ ਨਾਂ ਹੈ, ਕਿ ਜੀ ਹੀ ਹੈਜ਼ ਰਿਟਰਨ ਟੂ ਕਾਠਮੰਡੂ ਵਿਦਆਊਟ ਮੀਟਿੰਗ ਪ੍ਰਾਈਮ ਮਿਨਿਸਟਰ ਮੋਦੀ against the backdrop of differing readouts from 2 countries about the joint commission meeting chaired by foreign ministers on Friday। ਕਿ ਉਹ ਤੋਂ ਫੋਰਨ ਮਿਨਿਸਟਰਸ ਦੀ ਮੀਟਿੰਗ ਤੋਂ ਬਾਅਦ ਹੀ ਸਾਹਮਣੇ ਆ ਗਿਆ ਕਿ ਭਾਈ ਇੱਕ ਪੇਜ ਤਾਂ ਦੂਰ ਦੀ ਗੱਲ, ਨੇਪਾਲ ਨੇ ਪੂਰਾ ਅੱਡੀ ਕੱਢ ਕੇ ਕਿਹਾ ਕਿ ਭਾਈ ਇੰਚ ਜ਼ਮੀਨ ਤੁਹਾਡੇ ਤੋਂ ਲੈਣੀ ਹੈ, ਮਤ ਸਮਝੋ ਕਿ ਬਈ ਇਹ ਤੁਸੀਂ ਕਰ ਲਓ। ਤੇ ਉੱਤੇ ਬਾਅਦ ਹੁਣ ਇੰਡੀਆ ਇਹ ਵੀ ਨਹੀਂ ਕਹਿੰਦਾ ਤੁਹਾਨੂੰ ਕੋਵਿਡ ਵੈਕਸੀਨ ਦੇਣੀ ਹੈ। ਉਹਨਾਂ ਨੇ ਉਹ ਵੀ ਕਹਿਣਾ ਕਿ ਭਾਈ ਪਹਿਲਾਂ ਆਪਣੇ ਜਿਹੜੇ ਜਿਹਨਾਂ ਲੋਕਾਂ ਦੇ ਮੂੰਹ ਵਿੰਗੇ ਕਰਤੇ ਨੇ, ਲਕਵਾ ਮਾਰਤਾ ਹੈ, ਉਹਨਾਂ ਨੂੰ ਸਿੱਧੇ ਕਰ ਲਓ। ਔਰ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਕਬੀਰ ਸਾਹਿਬ ਦੇ ਸ਼ਲੋਕਾਂ ਤੇ ਵਿਚਾਰ ਕਰਦੇ, ਅੱਜ 2 ਸ਼ਲੋਕ ਅਸੀਂ ਵਿਚਾਰ ਲਈ ਚੁਣੇ ਨੇ। ਕਬੀਰ, ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਇਆ ਏਕ, ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਹੁਣ ਕਿਉਂਕਿ ਜਦੋਂ ਤੁਸੀਂ ਕਿਸੇ ਗੱਲ ਨੂੰ ਸਮਝਾਉਣਾ ਹੈ ਤੇ ਤੁਸੀਂ ਉਹ ਅਲੰਕਾਰ, ਉਹ ਮੈਟਾਫਰ ਜਾਂ ਉਹ ਵਰਤਾਂਤ ਇਸਤੇਮਾਲ ਕਰੋਗੇ ਜਿਹੜਾ ਲੋਕਾਂ ਨੂੰ ਪਤਾ ਹੈ। ਹੁਣ ਲੋਕਾਂ ਨੂੰ ਪਤਾ ਹੈ ਕਿ ਵੀ ਜਦੋਂ ਤੁਸੀਂ ਤੀਰ ਖਿੱਚ ਕੇ ਮਾਰਦੇ ਹੋ, ਨਿਸ਼ਾਨੇ ਤੇ ਲੱਗ ਜਾਏ, ਤੇ ਜੇ ਪੰਛੀ ਦੇ ਲੱਗਾ ਤੇ ਪੰਛੀ ਫੁੜਕ ਕੇ ਡਿੱਗ ਪੈਂਦਾ ਹੈ, ਜੇ ਜਾਨਵਰ ਦੇ ਲੱਗਾ ਤੇ ਜਾਨਵਰ ਉੱਥੇ ਹੀ ਬਹਿ ਜਾਂਦਾ ਹੈ, ਤੇ ਜੇ ਕਿਸੇ ਬੰਦੇ ਨੂੰ ਟਾਰਗੇਟ ਕੀਤਾ ਤੇ ਬੰਦਾ ਪੁੱਠਾ ਹੋ ਜਾਂਦਾ ਹੈ। ਹੁਣ ਇਹ ਤਾਂ ਦੁਨਿਆਵੀ ਸ਼ਿਕਾਰੀ ਦਾ ਵਾਰ ਹੈ, ਪਰ ਇੱਕ ਪਿਆਰ ਦੀ ਖੇਡ ਹੈ। ਬਿਲਕੁਲ। ਪਿਆਰ ਦੀ ਖੇਡ ਕੀ ਹੈ ਕਿ ਜਿਸ ਖੇਡ ਦੇ ਵਿੱਚ ਤੁਸੀਂ ਆ ਜਾਂਦੇ ਹੋ ਉੱਥੇ ਪਿਆਰੇ ਤੋਂ ਬਿਨਾਂ ਤਾਂ ਕੁਝ ਹੋਰ ਹੁੰਦਾ ਹੀ ਨਹੀਂ ਹੈ, ਔਰ ਪਿਆਰੇ ਨੂੰ ਹੀ ਆਪਣਾ ਆਪਾ ਦੇਣਾ ਹੁੰਦਾ ਹੈ। ਔਰ ਇਹੀ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਹਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ ਪਰ ਪਿੱਠ ਨਹੀਂ ਦਿਖਾਈ। ਹੁਣ ਕਬੀਰ ਸਾਹਿਬ ਵੀ ਇਸ ਪਿਆਰ ਖੇਡ ਦੀ ਗੱਲ ਕਰ ਰਹੇ ਨੇ ਕਿ ਕਿਵੇਂ ਕਬੀਰ, ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਇਆ ਏਕ, ਕਿ ਮੈਨੂੰ ਸੱਚਾ ਗੁਰੂ, ਸੱਚਾ ਮੁਰਸ਼ਦ ਮਿਲਿਆ ਔਰ ਉਹਨੇ ਐਸਾ ਖਿੱਚ ਕੇ ਤੀਰ ਮਾਰਿਆ, ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਕਿ ਜਿਉਂ ਹੀ ਮੇਰੇ ਦਿਲ ਦੇ ਵਿੱਚ ਉਹ ਸ਼ਬਦ ਦਾ ਤੀਰ, ਰੱਬ ਦੀ ਯਾਦ ਦਾ, ਇਬਾਦਤ ਦਾ, ਪਿਆਰ ਦਾ, ਮੁਹੱਬਤ ਦਾ ਤੀਰ ਸਤਿਗੁਰੂ ਨੇ ਮਾਰਿਆ, ਉਹ ਮੇਰੇ ਹਿਰਦੇ ਦੇ ਵਿੱਚ, ਮੇਰੇ ਦਿਲ ਦੇ ਵਿੱਚ, ਮੇਰੇ ਅੰਦਰ ਜਾ ਕੇ ਐਸਾ ਵੱਜਿਆ, ਲਾਗਤ ਹੀ ਪੋਏ ਮਿਲ ਗਿਆ। ਵੱਜਦਿਆਂ ਹੀ
ਮੈਂ ਜ਼ਮੀਨ ਦੇ ਉੱਤੇ ਡਿੱਗ ਪਿਆ, ਕਿਉਂਕਿ ਜਿਵੇਂ ਸ਼ਿਕਾਰੀ ਤੀਰ ਮਾਰਦਾ, ਜੇ ਟਿਕਾਣੇ ਤੇ ਵੱਜੇ ਤਾਂ ਉਦੋਂ ਹੀ ਨਾਲ ਦੀ ਕੰਮ ਹੋ ਜਾਂਦਾ ਹੈ। ਅੱਛਾ, ਪਰਿਆ ਕਲੇਜੇ ਛੇਕ, ਬਿਲਕੁਲ ਮੇਰੇ ਦਿਲ ਦੇ ਆਰ ਪਾਰ ਲਾ, ਛੇਕ ਉਦੋਂ ਹੀ ਹੁੰਦਾ ਹੈ ਜਦੋਂ ਕੋਈ ਚੀਜ਼ ਆਰ ਪਾਰ ਲੰਘ ਜਾਏ। ਔਰ ਇੱਕ ਪਾਸੇ ਤਾਂ ਇਹ ਹੈ ਬਿਲਕੁਲ ਪੂਰੇ ਦਾ ਪੂਰਾ ਮੁਰਸ਼ਦ ਦੇ ਸਾਹਮਣੇ, ਗੁਰੂ ਦੇ ਸਾਹਮਣੇ, ਸਤਿਗੁਰੂ ਦੇ ਸਾਹਮਣੇ ਸਮਰਪਣ। ਹੁਣ ਉਹ ਲੋਕ ਵੀ ਨੇ ਜਿਹੜੇ ਭਟਕਦੇ ਨੇ, ਤੇ ਬਿਲਕੁਲ ਜਿਹੜੇ ਕਹਿਣਗੇ ਜੀ ਬਥੇਰੇ ਗੁਰੂ ਦੇਖੇ, ਕੋਈ ਮਿਲਿਆ ਹੀ ਨਹੀਂ, ਮਿਲਿਆ। ਜਿਹੜੇ ਹੈ ਸਭ ਫਰਾਡੀਏ ਹੀ ਨੇ, ਸਭ ਠੱਗ ਨੇ, ਇਹ ਵੀ ਕਹਿਣ ਵਾਲੇ ਨੇ, ਹੈ ਹੀ ਨਹੀਂ ਜੀ, ਰੱਬ ਵੀ ਐਵੇਂ ਬਣਾਈਆਂ ਗੱਲਾਂ ਖਾਣ ਪੀਣ ਵਾਲਿਆਂ ਨੇ। ਹੁਣ ਇਹਦੇ ਤੇ ਕਬੀਰ ਸਾਹਿਬ ਨੇ ਕਿਹਾ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ। ਅੱਛਾ, ਉਹਨਾਂ ਨੇ ਕਿਹਾ ਵੀ ਸਤਿਗੁਰੂ ਤਾਂ ਜੇ ਪੂਰਾ ਹੈ ਤੇ ਜਿਹੜਾ ਉਸ ਰਸਤੇ ਤੇ ਤੁਰਨ ਵਾਲਾ ਉਹੀ ਕੱਚਾ ਹੈ। ਬਿਲਕੁਲ ਕਬੀਰ ਸਾਚਾ ਸਤਿਗੁਰ ਕਿਆ ਕਰੇ, ਸੱਚਾ ਸਤਿਗੁਰੂ ਕੀ ਕਰੇਗਾ, ਕੀ ਕਰੇਗਾ, ਜੋ ਸਿੱਖਾਂ ਮੈਂ ਚੂਕ, ਚੂਕ ਹੁੰਦਾ ਕਮੀ, ਕਮੀ ਕਿ ਵੀ ਜੇ ਸਿੱਖ 'ਚ ਹੀ ਕਮੀ ਹੈ, ਉਹਨੇ ਆਪਣਾ ਆਪਾ ਹੀ ਨਹੀਂ ਦਿੱਤਾ। ਆਪਾ ਹੀ ਨਹੀਂ ਦਿੱਤਾ। ਜਦੋਂ ਹੁਣ ਇਹ ਵੀ ਹੈ, ਜਦੋਂ ਕਬੀਰ ਸਾਹਿਬ ਦਾ ਹੀ ਹੈ ਕਿ ਕਬੀਰ ਸਾਧ ਕੋ ਮਿਲਣਾ ਜਾਈਐ, ਸਾਥ ਨਾ ਲੀਜੈ ਕੋਏ, ਪਾਛੇ ਪਾਵ ਨਾ ਦੀਜੀਐ, ਆਗਿਆ ਹੋਏ ਸੋ ਹੋਏ। ਕਿ ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਰੀਡ ਨਾ ਵਿਸ਼ਵਾਸੀ ਲੈ ਕੇ ਤੁਸੀਂ ਕਿਸੇ ਕੋਲ ਜਾਂਦੇ ਹੋ, ਅੱਛਾ ਤੇ ਫਿਰ ਤਾਂ ਜਿਨ੍ਹਾਂ ਘਰਾਂ ਦੇ ਵਿੱਚ ਗੁਰੂ ਅਵਤਾਰ ਨਬੀ ਪੈਗੰਬਰ ਪੈਦਾ ਹੋਏ ਨੇ, ਬਹੁਤ ਵਾਰ ਉਹਨਾਂ ਦੇ ਆਪਣਿਆਂ ਨੂੰ ਹੀ, ਰਿਸ਼ਤੇਦਾਰਾਂ ਨੂੰ, ਕਈ ਹਾਲਤਾਂ 'ਚ ਤਾਂ ਈਵਨ ਮਾਪਿਓ ਨੂੰ ਵੀ ਉਹ ਯਕੀਨ ਹੀ ਨਹੀਂ ਸੀ ਕਿ ਵੀ ਇਹ ਕੀ ਨੇ, ਉਹਨਾਂ ਲਈ ਤਾਂ ਉਹ ਪੁੱਤਰ ਪੁੱਤਰੀ ਸੀ। ਅੱਛਾ ਹੁਣ ਗੱਲ ਤਾਂ ਅਲਟੀਮੇਟਲੀ ਇਵੇਂ ਹੀ ਹੈ, ਜਦੋਂ ਤੁਸੀਂ ਕਰੰਟ ਉਦੋਂ ਹੀ ਪੈਦਾ ਹੁੰਦਾ ਹੈ ਕਿ ਨੈਗੇਟਿਵ ਔਰ ਪੋਜ਼ਿਟਿਵ ਦੋਨੋਂ ਹੁੰਦੇ ਨੇ। ਇੱਕ ਪਾਸੇ ਉਹ ਹੈ ਸਿੱਖਿਆਰਥੀ ਹੈ, ਜਗਿਆਸੂ ਹੈ, ਡਿਸਾਈਪਲ ਹੈ, ਪਿਊਪਿਲ ਹੈ, ਮੁਰੀਦ ਹੈ, ਅੱਛਾ ਜਿਹਨੇ ਇਤਕਾਦ ਦੇਣਾ ਹੈ, ਪਰ ਨਾਲ ਉਹਦੇ ਅੰਦਰ ਤਬਦੀਲੀ ਵੀ ਹੋਣੀ ਚਾਹੀਦੀ ਹੈ। ਅਦਰਵਾਈਜ਼ ਗੱਲਾਂ ਤੁਸੀਂ ਸੁਣੀਆਂ ਕੰਨ 'ਚੋਂ ਇੱਕ ਪਾਸਿਓਂ ਦੂਜੇ ਪਾਸੇ ਨਿਕਲ ਗਈਆਂ। ਜੇ ਸਿੱਖ 'ਚ ਕਮੀ ਹੈ ਤੇ ਫਿਰ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ। ਹੁਣ ਅੰਨਾ ਜਿਹੜਾ ਹੰਕਾਰ 'ਚ ਅੰਨਾ ਹੋਇਆ ਪਿਆ, ਉਹਨੂੰ ਤਾਂ ਰੱਬ ਦੇ ਪਾਸੇ ਦੀ ਗੱਲ ਉਹਦੇ ਦਿਲ 'ਚ ਲੱਗਣੀ ਨਹੀਂ ਹੈ, ਉਹ ਤਾਂ ਹੰਕਾਰ 'ਚ ਅੰਨਾ ਹੈ। ਇਹ ਇਵੇਂ ਹੀ ਹੈ ਜਿਵੇਂ ਤੁਸੀਂ ਜਿਹੜਾ ਫੂਕ ਨਾਲ ਤੁਸੀਂ ਫੂਕ ਮਾਰਿਆ ਵੱਜ ਪੈਂਦਾ, ਪਰ ਜੇ ਤੁਸੀਂ ਬਾਂਸ ਹੀ ਤੁਹਾਡਾ ਥੋਥਾ ਹੈ ਤਾਂ ਉਹਦੇ 'ਚ ਫੂਕ ਮਾਰੀ ਜਾਓ, ਇੱਕ ਪਾਸਿਓਂ ਨਿਕਲ ਜਾਏਗਾ, ਉਸ 'ਚੋਂ ਆਵਾਜ਼ ਨਹੀਂ ਨਿਕਲੇਗੀ, ਕਿਉਂਕਿ ਉਸ ਆਵਾਜ਼ ਦੇ ਨਿਕਲਣ ਲਈ ਵੀ ਉਸ ਦਾ ਸੋਲਿਡ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਇੱਕ ਮੁਰੀਦ ਜਾਂ ਇੱਕ ਸਿੱਖ ਜਦੋਂ ਤੱਕ ਇਤਕਾਦ ਭਰੋਸੇ ਨਾਲ ਅੰਦਰੋਂ ਹੰਕਾਰ ਖਤਮ ਕਰਕੇ ਰੱਬ ਵੱਲ ਆਪਣਾ ਮੂੰਹ ਨਹੀਂ ਕਰੇਗਾ, ਉਸ ਦੇ ਅੰਦਰ ਉਹ ਤਾਰ ਨਹੀਂ ਜੁੜੇਗੀ। ਔਰ ਉਸ ਦਾ ਜਿਹੜਾ ਕਬੀਰ ਸਾਹਿਬ ਨੇ ਆਪਣੀ ਹਾਲਤ ਬਿਆਨ ਕੀਤੀ ਕਿ ਭਾਈ ਉਹ ਤੀਰ ਵੱਜਿਆ ਪਿਆਰ ਦਾ ਔਰ ਆਰ ਪਾਰ ਹੋ ਗਿਆ, ਉੱਥੇ ਤਾਂ ਫਿਰ ਬੰਦਾ ਤੀਰ ਫੜ ਕੇ ਹੱਥ 'ਚ ਬੈਠਾ ਹੁੰਦਾ, ਆਰ ਪਾਰ ਤਾਂ ਕੀ ਹੋਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੀ ਰਾਤ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।